ਮਿੰਟੂ ਜੀ, ਬੰਦੀ ਸਿੰਘਾਂ ਦੀ ਗੱਲ ਕਰੀਏ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਣ ਯੂਐਨਓ ਕੋਲੇ ਪਹੁੰਚ ਕਰੇਗੀ ਸ਼੍ਰੋਮਣੀ ਕਮੇਟੀ। ਦੇਖੋ, ਇਹਨਾਂ ਨੇ ਕਿਹਾ ਤੇ ਹੈ ਕਿ ਯੂਐਨ ਕੋਲ ਜਾਵਾਂਗੇ। ਪਹਿਲਾਂ ਮੈਨੂੰ ਸਮਝ ਨਹੀਂ ਲੱਗਦੀ, ਮੈਂ ਤਾਂ ਖੁਦ ਕਈ ਵਾਰ ਕਨਫਿਊਜ਼ ਹੋ ਜਾਣਾ ਕਿ ਯੂਐਨ ਮੁੱਦੇ ਕੋਲ ਜਾਵਾਂਗੇ ਕਿ ਬਈ ਯੂਐਨਓ ਕੋਲ ਜਾਣ ਤੋਂ ਪਹਿਲਾਂ ਜੇ ਦਿੱਲੀ ਨਾ ਜਾਇਆ ਜਾਵੇ ਤਾਂ ਠੀਕ ਰਹੇਗਾ। ਉੱਥੇ ਸੁਪਰੀਮ ਕੋਰਟ ਹੈਗੀ ਆ। ਧਾਮੀ ਸਾਹਿਬ ਖੁਦ ਵਕੀਲ ਹੈ, ਇੱਕ ਵਾਰੀ ਤਾਂ ਕਹਿ ਦਿੰਦੇ ਆ ਕਿ ਅਸੀਂ ਕਾਨੂੰਨੀ ਲੜਾਈ ਲੜਾਂਗੇ, ਅਸੀਂ ਸੁਪਰੀਮ ਕੋਰਟ 'ਚ ਜਾ ਕੇ ਕੇਸ ਪੁੱਟ ਅਪ ਕਰਾਂਗੇ। ਤੂੰ ਫੇਰ ਉਹ ਯੂਐਨਓ ਨੂੰ ਕਹਿ ਦਿੰਦੇ ਆ। ਸੋ ਸਮਝ ਨਹੀਂ ਆ ਰਹੀ। ਤਾਂ ਖੈਰ, ਇਹਨਾਂ ਨੇ ਕਿਹਾ ਕਿ 13 ਲੱਖ ਤੋਂ ਵੱਧ ਲੋਕਾਂ ਵੱਲੋਂ ਸਵੈਛਾ ਅਨੁਸਾਰ ਪ੍ਰੋਫਾਰਮੇ ਭਰੇ ਗਏ ਨੇ ਤੇ ਇਹਨਾਂ ਦਾ ਵਿਸਤਾਰ ਕਰਦੇ ਹੁਣ 30 ਲੱਖ ਤੱਕ ਇਹ ਪਹੁੰਚਾਇਆ ਜਾਏਗਾ ਤੇ ਫਿਰ ਇਸ ਤੋਂ ਬਾਅਦ ਇਹ ਸਾਰੇ ਪ੍ਰੋਫਾਰਮੇ ਜਿਹੜੇ ਆ ਕਿ ਜੀ ਉਹ ਦਿੱਤੇ ਜਾਣਗੇ ਰਾਸ਼ਟਰਪਤੀ ਨੂੰ। ਹੁਣ ਇੱਕ ਪਾਸੇ ਪ੍ਰੋਫਾਰਮੇ ਤੇ ਰਾਸ਼ਟਰਪਤੀ ਨੂੰ ਦੇ ਰਹੇ ਹੋ ਤੇ ਕਹਿ ਰਹੇ ਹੋ ਕਿ ਯੂਐਨਓ ਤੱਕ ਵੀ ਪਹੁੰਚ ਕਰਾਂਗੇ। ਯੂਐਨਓ ਤੱਕ, ਯੂਐਨਓ ਆਪ ਆਪਾਂ ਨੂੰ ਪਤਾ ਹੀ ਹੈ ਹੁਣ ਇਸ ਟਾਈਮ ਕਿਹੋ ਜਿਹੀ ਕਸੂਤੀ ਸਥਿਤੀ ਦੇ ਵਿੱਚ ਫਸਿਆ ਪਿਆ। ਗੱਲ ਇਹ ਕਿ ਜੋ ਆਪਸ਼ਨ ਤੁਹਾਡੇ ਕੋਲ ਆ ਉਹ ਤੇ ਇਸਤੇਮਾਲ ਕਰ ਵੇਖੋ, ਇੱਕ ਵਾਰੀ ਕਰ ਵੇਖੋ, ਠੀਕ ਹੈ ਨਾ। ਸਰਕਾਰਾਂ ਤੇ ਦਬਾਅ ਬਣਾਓ, ਗੱਲਬਾਤ ਕਰਕੇ। ਅੱਜ ਵੀ ਹਾਈ ਕੋਰਟ ਦੇ ਵਿੱਚੋਂ ਸਮੇਂ ਤੋਂ ਪਹਿਲਾਂ ਦੀ ਰਿਹਾਈ ਵਾਲੀ ਇੱਕ ਜਜਮੈਂਟ ਆਈ ਹੋਈ ਹੈ, ਉਹ ਦੇਖ ਲਓ। ਸੁਪਰੀਮ ਕੋਰਟ ਨੇ ਸਪਸ਼ਟ ਕਹਿ ਦਿੱਤਾ, ਪਿਛਲੇ ਦਿਨੀ ਫੇਰ ਸੁਣਵਾਈ ਹੋਈ ਸੀ ਕਿ ਭਾਈ ਸਰਕਾਰਾਂ ਛੱਡ ਸਕਦੀਆਂ ਨੇ ਆਪਣੇ ਪੱਧਰ ਤੇ। ਤੁਸੀਂ ਉਹ ਸਾਰੇ ਕਾਗਜ਼ ਕਢਾ ਕੇ ਕਿਉਂ ਨਹੀਂ ਜਾਂਦੇ ਇੱਕ ਵਾਰੀ ਨਰਿੰਦਰ ਮੋਦੀ ਕੋਲ ਕਿ ਭਾਈ ਤੁਸੀਂ ਕਰ ਸਕਦੇ ਜੇ ਜਾਂ ਸੁਪਰੀਮ ਕੋਰਟ 'ਚ ਕਿਉਂ ਨਹੀਂ ਜਾਂਦੇ ਕਿ ਭਾਈ ਇਹ ਜਿਹੜੇ ਬੰਦੇ ਘੱਟੋ ਘੱਟ ਪੈਰੋਲ ਤੇ ਜਾਂਦੇ ਨੇ ਤਾਂ ਉਹਨਾਂ ਦੀਆਂ ਤਾਂ ਪੱਕੀਆਂ ਰਿਹਾਈਆਂ ਕਰੋ, ਪਹਿਲਾਂ ਉਹੀ ਕਰ ਦਿਓ। ਤਾਂ ਕੁਛ ਨਾ ਕੁਛ ਤਾਂ ਤੁਹਾਨੂੰ ਇੱਥੇ ਵੀ ਕਰਨਾ ਪਵੇਗਾ ਨਾ। ਹੁਣ ਯੂਐਨਓ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਕੇਸ ਰੱਖੇ ਜਾਣਗੇ ਉਹ ਤਾਂ ਮੈਨੂੰ ਪਤਾ ਨਹੀਂ ਹੈ, ਇਹ ਦੱਸ ਸਕਦੇ ਆ। ਪਰ ਗੱਲ ਇਹ ਹੈ ਕਿ ਜਿਹੜੇ ਇੱਥੇ ਲੀਗਲ ਆਪਸ਼ਨ ਨੇ ਤੁਹਾਡੇ ਕੋਲ ਉਹ ਤੇ ਇਸਤੇਮਾਲ ਕਰੋ। ਜਿਵੇਂ ਇੱਥੇ ਤੁਸੀਂ ਪ੍ਰੈਸ਼ਰ ਬਣਾ ਸਕਦੇ ਹੋ ਉਹ ਤੇ ਬਣਾਓ, ਕਿਉਂਕਿ ਇੱਥੇ ਦੀਆਂ ਸਰਕਾਰਾਂ ਦੇ ਕੋਲ ਤੇ ਇਖਤਿਆਰ ਹੈਗੇ ਨੇ, ਉਹ ਕੱਢ ਸਕਦੇ ਕਿਸੇ ਨੂੰ ਵੀ ਜੇ ਉਹ ਚਾਹਣ ਤੇ। ਮਤਲਬ ਕਿ ਸਾਰੀ ਉਮਰ ਤੱਕ ਰੱਖ ਸਕਦੇ ਆ, ਕਿਉਂਕਿ ਕੈਦ ਉਮਰ ਕੈਦ ਆ। ਪਰ ਜੇ ਸਰਕਾਰ ਵੱਲ ਵੇਖੀਏ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਵੀ ਹੱਕ ਦਿੱਤਾ ਕਿ ਤੁਸੀਂ ਛੱਡ ਦਿਓ ਬਈ, ਜਦੋਂ ਮਰਜ਼ੀ ਛੱਡ ਦਿਓ, ਤੁਹਾਡੀ ਮਰਜ਼ੀ ਹੈ। ਇਸ ਕਰਕੇ ਰੈਮਿਸ਼ਨ ਪਾਲਿਸੀ ਦੇ ਵਿੱਚ ਕਿਹੜੇ ਕਿਹੜੇ ਬੰਦੇ ਮਤਲਬ ਕਿ ਸਜ਼ਾ 20 ਸਾਲ 25 ਸਾਲ ਜਿਹੜੇ ਕੱਟ ਚੁੱਕੇ ਆ ਉਹਨਾਂ ਨੂੰ ਦੇਖ ਲਓ ਕਿ ਉਹ ਆ ਸਕਦੇ ਆ ਤਾਂ ਉੱਥੇ ਕੇਸ ਲੱਗਣੇ ਚਾਹੀਦੇ ਆ। ਮੈਨੂੰ ਲੱਗਦਾ ਕਿ ਹੱਲ ਹੋ ਜਾਏਗਾ, ਕੋਈ ਵੱਡੀ ਗੱਲ ਨਹੀਂ। ਪਰ ਐਸਜੀਪੀਸੀ ਕੀ ਹੈ ਕਿ ਧਾਮੀ ਦਾ ਉਹ ਜਿਹੜਾ ਅੱਗੇ ਵੇਖਿਆ ਹੀ ਆਪਾਂ, ਉੱਥੇ ਜਦੋਂ ਮੋਰਚੇ 'ਚ ਗਏ ਸਨ ਥੋੜਾ ਹੋ ਗਿਆ ਸੀ ਵਾਦ ਵਿਵਾਦ। ਮੈਨੂੰ ਇਹ ਲੱਗਦਾ ਕਿ ਐਸਜੀਪੀਸੀ ਅਲੱਗ ਤੋਂ ਇੱਕ ਆਪਣੀ ਹਾਜ਼ਰੀ ਦਰਜ ਕਰਵਾ ਰਹੀ ਹੈ ਕਿ ਅਸੀਂ ਵੀ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਜਿਹੜੀ ਜਦੋਜਹਿਦ ਚੱਲਦੀ ਉਹ ਕਿਸੇ ਵੀ ਪੱਖ ਤੋਂ ਅਸੀਂ ਘੱਟ ਨਹੀਂ ਹੈਗੇ ਉਹਦੇ ਵਿੱਚ। ਜੀ।